व्यूअर्स वेलकम बैक इन आवर प्रोग्राम जी। डॉक्टर साहब, इस तो पहला कि मैं लिखत पढ़ा तुसीं साडे ਜਿਹੜੇ व्यूअर्स ਜਿਹੜੇ ਆਏ ਨੇ ਸਾਡੇ ਫੇਸਬੁੱਕ ਉੱਪਰ ਉਹਨਾਂ ਦੇ ਕਮੈਂਟਸ ਦੱਸ। ਵੀਰ ਸਤਪਾਲ ਸਿੰਘ ਪੁਰੇਵਾਲ ਸੀਐਟਲ ਤੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਆਪ ਜੀ ਨੂੰ ਤੇ ਸਾਰੀ ਟੀਮ ਨੂੰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਫਤਿਹ ਅਰਜ਼ ਕਰਦਾ ਜੀ। ਆਸ ਕਰਦਾ ਕਿ ਪ੍ਰਵਾਨ ਕਰੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਲਵਿੰਦਰ ਸਿੰਘ ਸੰਧੂ ਲਿਖਦੇ ਨੇ, ਡਾਕਟਰ ਸਾਹਿਬ ਅਜੀਤ ਡੋਵਲ ਬਾਰੇ ਚਾਨਣਾ ਪਾਇਓ ਜੀ, ਇਹ ਕੌਣ ਹੈ ਅਤੇ ਇਸ ਦੇ ਕੇਜਰੀਵਾਲ ਜਾਂ ਆਪ ਪਾਰਟੀ ਨਾਲ ਕੀ ਸਬੰਧ ਹਨ। ਸਰਦਾਰ ਖਾਨ ਆਈ ਰਿਸਪੈਕਟ। ਅਮਰਜੀਤ ਸਿੰਘ, ਜਾਫੀ ਸਿੰਘ ਢਿੱਲੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਲਜੀਤ ਸਿੰਘ ਲਿਖਦੇ ਨੇ, ਵੀ ਆਰ ਵਾਚਿੰਗ ਡਾਕਟਰ ਸਾਹਿਬ। ਇੱਕ ਉਰਦੂ ਚ ਵੀਰ ਆਮਰ ਹੈਦਰੀ ਜਿਨ੍ਹਾਂ ਨੇ ਪਹਿਲਾਂ ਵੀ ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਔਰ ਉਹਨਾਂ ਨੇ ਆਪਣੀ ਆਈਡੀ ਦੇ ਨਾਲ ਖਾਲਿਸਤਾਨ ਦਾ ਬੁਲੰਦ ਝੰਡਾ ਦਿੱਤਾ ਔਰ ਉਸ ਦੇ ਥੱਲੇ ਇੱਕ ਪਾਕਿਸਤਾਨੀ ਸਿੱਖ ਆਫਿਸਰ, ਫੌਜੀ ਆਫਿਸਰ ਜਿਹੜੇ ਨੇ ਉਹ ਚੰਦ ਤਾਰੇ ਵਾਲਾ ਪਾਕਿਸਤਾਨ ਦਾ ਝੰਡਾ ਫਹਿਰਾ ਰਹੇ ਨੇ। ਇਹ ਕੈਪਟਨ ਹਰਚਰਨ ਸਿੰਘ ਨੇ। ਅਜੀਤ ਡੋਵਲ ਬਾਰੇ ਜਿਹੜਾ ਸਵਾਲ ਹੈ, ਅੱਜ ਵੀ ਇੱਕ ਇੰਟਰਵਿਊਰ ਜਿਹੜੇ ਸਨ ਪਾਕਿਸਤਾਨ ਚੈਨਲ ਦੇ ਉਹਨਾਂ ਨੇ ਪੁੱਛਿਆ ਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਕਈ ਵਾਰ ਬੰਦੇ ਨੂੰ ਇਹ ਲੋੜ ਤੋਂ ਜ਼ਿਆਦਾ, ਜਿਵੇਂ ਅੰਨਾ ਹਜ਼ਾਰੇ ਇੱਕ ਫੌਜ ਦਾ ਘਟੀਆ ਜਿਹਾ ਬੰਦਾ, ਉਸ ਨੂੰ ਕਿਵੇਂ ਉਹਨਾਂ ਨੇ ਜਦੋਂ ਚੱਕਿਆ ਤਾਂ ਉਹਨੂੰ ਗਾਂਧੀ ਬਣਾ ਕੇ ਰੱਖ ਦਿੱਤਾ ਕਿ ਜੀ ਦਿੱਲੀ 'ਚ ਬੈਠਾ ਹੈ, ਬੜਾ ਕਰ ਦਿੱਤਾ ਹੈ। ਹੁਣ ਉਹ ਵੀ 2-3 ਦਿਨ ਪਹਿਲਾਂ ਕਹਿ ਰਿਹਾ ਸੀ ਜੀ ਅਗਰ ਜ਼ਰੂਰਤ ਪੜੀ ਤਾਂ ਮੈਂ ਬਾਰਡਰ ਪੇ ਲੜਨੇ ਜਾਊਂਗਾ। ਇਹ ਗਾਂਧੀ ਦਾ ਚੇਲਾ ਹੈ ਔਰ ਉਹਨੂੰ ਮਤਲਬ ਉਹਨਾਂ ਕੋ ਉਹਨਾਂ ਨੇ ਖੜਾ। ਇਸੇ ਤਰ੍ਹਾਂ ਅਜੀਤ ਜਿਹੜਾ ਭਾਰਤ ਦੀਆਂ ਏਜੰਸੀਆਂ ਨੇ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ KGB ਸੋਵੀਅਤ ਹੈਜੇਮੋਨੀ ਦਾ ਪਾਰਟ, ਔਰ ਇਹ ਗੱਲ ਬਾਰਬਰਾ ਕ੍ਰੋਸੈਟ ਜਿਹੜੀ ਕਿ ਨਿਊਯਾਰਕ ਟਾਈਮਜ਼ ਦੀ ਬਿਊਰੋ ਚੀਫ ਸੀ ਦਿੱਲੀ ਦੇ ਵਿੱਚ, ਉਸ ਨੇ ਆਪਣੀ ਕਿਤਾਬ ਇੰਡੀਆ ਇਨ 21st ਸੈਂਚੁਰੀ ਦੇ ਵਿੱਚ ਲਿਖੀ ਹੈ ਕਿ ਵੀ ਮੈਂ ਜਦੋਂ ਦਿੱਲੀ 'ਚ ਪੋਸਟਡ ਸੀ, ਸਾਰੇ KGB ਸੋਵੀਅਤ ਯੂਨੀਅਨ ਦੀ ਜਿਹੜੀ ਖੁਫੀਆ ਏਜੰਸੀ ਹੈ, ਉਹਨਾਂ ਦੇ ਆਪਰੇਸ਼ਨਸ ਮਿਡਲ ਈਸਟ ਦੇ ਔਰ ਦੂਸਰੇ ਦਿੱਲੀ ਤੋਂ ਰਨ ਹੋ ਰਹੇ ਸੀ। ਸੋ ਉਹਨਾਂ ਦੀ ਰਾ, ਉਹਨਾਂ ਦੀ ਥਰਡ ਏਜੰਸੀ ਔਰ ਰਾ ਦਾ ਚੀਫ RN ਕੌਰ, ਕਸ਼ਮੀਰੀ ਬ੍ਰਾਹਮਣ, ਜਿਹਨੂੰ ਜਿਹੜਾ ਇੰਦਰਾ ਗਾਂਧੀ ਨੇ ਕੌਨਫੀਡੈਂਸ 'ਚ ਲੈ ਕੇ ਜੂਨ 84 ਦਾ ਹਮਲਾ ਸਾਰਾ ਪਲਾਨ ਕੀਤਾ 80s ਤੋਂ, ਔਰ ਰਾ ਨੇ ਅੱਗੋਂ ਇੱਕ ਏਜੰਸੀ, ਥਰਡ ਏਜੰਸੀ ਕ੍ਰੀਏਟ ਕੀਤੀ ਸੀ। ਸੋ ਇਸੇ ਤਰ੍ਹਾਂ ਇੰਟੈਲੀਜੈਂਸ ਬਿਊਰੋ ਜਿਸ ਦੇ ਵਿੱਚ ਧਰ ਔਰ ਇਹ ਅਜੀਤ ਡੋਵਲ ਦਾ ਸੰਬੰਧ ਵੀ ਇੰਟੈਲੀਜੈਂਸ ਬਿਊਰੋ ਨਾਲ ਰਿਹਾ। ਇਹਨੇ ਆਪਣੇ ਆਪ ਨੂੰ, ਕਿਉਂਕਿ ਇਹ ਬਲੂ ਆਈਡ ਹਿੰਦੂਤਵੀ ਬॉय ਮੋਦੀ ਦਾ ਯਾਰ ਹੈ, ਸੋ ਉਹਨੂੰ ਸਿਕਿਉਰਿਟੀ ਐਡਵਾਈਜ਼ਰ ਵੀ ਬਣਾਇਆ ਹੋਇਆ ਹੈ, ਚਾਈਨਾ ਐਕਸਪਰਟ ਵੀ ਬਣਾਇਆ ਹੈ। ਹੁਣ ਜਿਹੜੀ ਇੰਡਸ ਵਾਟਰ ਟਰੀਟੀ ਨੂੰ ਜਿਹੜਾ ਇਹਨਾਂ ਨੇ ਹਿਲਾਣਾ ਸ਼ੁਰੂ ਕੀਤਾ ਹੈ, ਉਸ ਦੇ ਉੱਤੇ ਸਵਾਲੀਆ ਨਿਸ਼ਾਨ, ਔਰ ਮੋਦੀ ਨੇ ਕਿਹਾ ਜੀ ਖੂਨ ਔਰ ਪਾਣੀ ਇੱਕ ਸਾਥ ਨਹੀਂ ਬਹਿ ਸਕਦੇ। ਮਤਲਬ ਇਹ ਹੈ ਕਿ ਜੇ ਕਸ਼ਮੀਰ ਦੇ ਵਿੱਚ ਤੁਸੀਂ ਖੂਨ ਬਹਾ ਰਹੇ ਔਰ ਉੱਥੋਂ ਦਹਿਸ਼ਤਗਰਦੀ ਭੇਜ ਕੇ ਤੇ ਅਸੀਂ ਤੁਹਾਨੂੰ ਪਾਣੀ ਨਹੀਂ ਦਿਆਂਗੇ, ਔਰ ਇਸ ਪਾਸੇ ਵਾਲੇ ਤੁਰੇ ਹੋਏ ਨੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਬਹੁਤ, ਔਰ ਉਹਦਾ ਇਹ ਕਲੇਮ ਕਿ ਜੀ ਅਜੀਤ ਡੋਵਲ ਦਾ ਕਿ ਮੈਂ ਆਪਰੇਸ਼ਨ ਬਲੈਕ ਥੰਡਰ ਵੇਲੇ ਰਿਕਸ਼ਾ ਡਰਾਈਵਰ ਬਣ ਗਿਆ, ਅੰਦਰਲਿਆਂ ਨੂੰ ਮੈਂ ਇਹ ਕਰ ਦਿੱਤਾ ਕਿ ਮੈਂ ISI ਦਾ ਅਫਸਰ ਆਇਆ ਔਰ ਮੈਂ ਉਹ ਸਾਰਾ ਮੈਨੇਜ ਕੀਤਾ। ਇਹ ਬਾਅਦ ਦੇ ਵਿੱਚ ਇਸ ਕਿਸਮ ਦੀਆਂ ਸ਼ੇਖ ਚਿੱਲੀ ਲਾਈਨ ਵੀ ਹੁੰਦੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੀਤ ਡੋਵਲ ਨੇ ਸਿੱਖਾਂ ਦੇ ਵਿੱਚ ਘੁਸਪੈਠ ਕੀਤੀ ਹੈ ਇੰਗਲੈਂਡ ਦੇ ਵਿੱਚ। ਔਰ ਮੈਂ ਹਾਲਾਂਕਿ ਬਹੁਤ ਘੱਟ ਵਾਰ ਕਿਸੇ ਨੂੰ ਨਾਂ ਲੈ ਕੇ ਕਾਸਟੀਗੇਟ ਕਰਨਾ ਚਾਹੁੰਦਾ ਹੁੰਦਾ। ਡਾਕਟਰ ਜਸਦੇਵ ਸਿੰਘ ਰਾਏ ਜਿਹੜਾ ਕਿਸੇ ਸਟੇਜ ਤੇ ਫੈਡਰੇਸ਼ਨ ਦਾ ISYF ਦਾ ਪ੍ਰੈਜ਼ੀਡੈਂਟ ਵੀ ਰਿਹਾ, ਉਹ ਪੂਰੇ ਦਾ ਪੂਰਾ ਏਜੰਟ ਅਜੀਤ ਡੋਵਲ ਦੇ ਨਾਲ ਸਿੱਧੀ ਗੱਲਬਾਤ, ਔਰ ਉਹਦੇ ਥੱਲੇ ਈਵਨ ਦੂਸਰੀਆਂ ਥਾਵਾਂ ਤੋਂ ਵੀ ਕੁਝ ਲੋਕਾਂ ਨੂੰ ਵੀਜ਼ੇ ਦਿਵਾਉਣਾ, ਨਾ ਬਲੈਕ ਲਿਸਟੋਂ ਕਢਵਾਉਣਾ, ਔਰ ਇਹ ਹੈ ਜੀ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਅਜੀਤ ਡੋਵਲ ਨਾਲ, ਉਹ ਅਕਾਲ ਤਖਤ ਨੂੰ ਫਰੀ ਮੰਨ ਲਏਗਾ, ਫਲਾਣੇ ਨੂੰ ਕਰ ਲਏਗਾ, ਔਰ ਕਿਸੇ ਨਾ ਕਿਸੇ ਲੈਵਲ ਤੇ। ਔਰ ਹਾਲਾਂ ਪੰਜਾਬ ਦੇ ਹਵਾਲੇ ਨਾਲ ਮੈਂ ਦੇਖਦਾ ਕਿ ਬਹੁਤ ਕੁਝ ਉੱਥੇ ਹਿੱਲ ਰਿਹਾ ਹੈ। 4th ਫਰੰਟ ਦੀ ਗੱਲ ਵੀ ਆਈ, ਫਿਰ ਸਾਹਮਣੇ ਹੈ ਨਵਜੋਤ ਸਿੱਧੂ ਨੇ ਕੀ ਕਿਹਾ, ਫਲਾਣੇ ਨੇ ਕੀ ਕਿਹਾ, ਡਾਕਟਰ ਧਰਮਵੀਰ ਗਾਂਧੀ ਨੇ ਕੀ ਕਿਹਾ, ਇਸ ਕਿਸਮ ਦਾ ਬਹੁਤ ਕੁਝ ਚੱਲ ਰਿਹਾ। ਪਰ ਮੈਨੂੰ ਕਦੇ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਈਵਨ ਆਮ ਆਦਮੀ ਪਾਰਟੀ, ਔਰ ਇਸ ਬਾਰੇ ਇੱਕ ਬੜੇ ਐਕਸਟ੍ਰੀਮ ਕਮਿਊਨਿਸਟ ਨੇ ਜਿਹੜਾ ਲੈਫਟਿਸਟ ਹੈ, ਸਿੱਖਾਂ ਦਾ ਖਾਲਿਸਤਾਨ ਦਾ ਵੀ ਸਿਰ ਵੱਢਵਾਂ ਵਿਰੋਧੀ ਹੈ, ਉਹਨੇ ਗੋਆ ਦੇ ਕੰਟੈਕਸਟ ਦੇ ਵਿੱਚ ਇੱਕ ਐਨਾਲਿਸਿਸ ਕਿਤੇ ਕੀਤਾ, ਉਹ ਮੈਨੂੰ ਕਿਸੇ ਵੀਰ ਨੇ ਕਲਿੱਪ ਭੇਜੀ। ਉਹਦੇ 'ਚ ਉਹਨੇ ਕਿਹਾ ਵੀ ਗੋਆ 'ਚ ਕਿਉਂਕਿ BJP ਦੀ RSS ਦੀ ਸਾਰੀ ਟੀਮ ਉੱਥੇ ਬਗਾਵਤ ਕਰ ਗਈ ਹੈ ਔਰ ਉੱਥੇ RSS ਨੇ ਕੇਜਰੀਵਾਲ ਦੇ ਨਾਲ ਅੰਡਰਸਟੈਂਡਿੰਗ ਪੈਦਾ ਕੀਤੀ ਹੈ ਕਿਉਂਕਿ ਗੋਆ 'ਚ ਵੀ ਇਲੈਕਸ਼ਨਸ ਹੋਣ ਵਾਲੀ। ਸੋ ਇੱਕ ਲੈਫਟਿਸਟ ਦੇ ਐਨਾਲਿਸਿਸ 'ਚ RSS ਨਾਲ ਕਨੈਕਸ਼ਨ ਸੁਣ ਕੇ ਮੈਨੂੰ ਲੱਗਾ ਕਿ ਵੀ ਜਿਹੜਾ ਸਾਡਾ ਹੋਰ ਸਾਡੇ ਕੋਲ ਕਿਹੜੇ ਕੋਈ ਯੰਤਰ ਲੱਗੇ ਹੋਏ ਨੇ ਵੀ ਉੱਥੇ ਜਾ ਕੇ ਅਸੀਂ ਦੇਖਣਾ ਕੌਣ ਕਿਹਦੇ ਨਾਲ ਲੱਗਾ ਹੋਇਆ। ਮੈਂ ਤਾਂ ਇੱਕ ਅਮਰੀਕਨ ਐਕਸਪ੍ਰੈਸ਼ਨ ਯੂਜ਼ ਕਰਦਾ ਹੁੰਦਾ ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ। ਇਹ ਡਕ ਟੈਸਟ ਹੈ ਕਿ ਜਿਹੜਾ ਉਹਦੇ ਕੁਐਂ ਕੁਐਂ ਕਰੇ
ਬਤਖ ਦੇ ਵਾਂਗੂ ਤੁਰੇ ਦੂਜਾ। ਸੋ ਮੈਨੂੰ ਤਾਂ ਇਹ ਸਾਰਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਹੀ ਇਹ ਵਾਕਿੰਗ ਕੁਐਕਿੰਗ ਟਾਕਿੰਗ ਇਹ ਸਾਰੀ ਸੀ। ਮੈਨੂੰ ਇਹ ਲੱਗਦਾ ਸੀ ਕਿ ਵੀ ਇਹ RSS ਦਾ ਪਾਰਟ ਹੈ, ਪਰ ਉਹ ਕਮਿਊਨਿਸਟ ਨੇ ਵੀ ਕਹਿ ਦਿੱਤਾ ਜੀ ਗੋਆ 'ਚ ਉਹਦੇ ਨਾਲ ਅੰਡਰਸਟੈਂਡਿੰਗ ਹੈ। ਸੋ ਇਹ ਅਜੀਤ ਡੋਵਾਲ ਜਾਂ ਦੂਜੇ ਤਾਂ ਉਹਨਾਂ ਦੇ ਨੇ ਟੁਚੇ ਨੇ, ਕੋਈ ਹੋਰ ਆ ਜਾਏਗਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਟੈਲੀਜੈਂਸ ਏਜੰਸੀਜ਼ ਨੇ ਕਾਫੀ ਡੀਪ ਇਨਫਿਲਟ੍ਰੇਸ਼ਨ ਉੱਥੇ ਤਾਂ ਕੀਤੀ ਹੋਈ ਸੀ, ਮੂਵਮੈਂਟ ਨੂੰ ਡਿਸਟਰੋਏ ਕੀਤਾ, ਪਰ ਡਾਇਸਪੋਰਾ ਸਿੱਖਾਂ 'ਚ ਵੀ ਇਹ ਕਰ ਰਹੇ। ਇਹਨਾਂ ਤੋਂ ਬਹੁਤ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਜਿਹੜੀ ਲਿਖਤ ਆਈ ਹੈ ਇਹ ਆਈ ਹੈ ਅਲੀ ਰਾਜਾ ਜੀ ਦੀ। ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਡੇਲੀ ਐਕਸਪ੍ਰੈਸ ਕੈਰੀਜ਼ ਡਾਕਟਰ ਅਮਰਜੀਤ ਸਿੰਘ ਪਿਕਚਰ ਔਨ ਫਰੰਟ ਪੇਜ ਐਂਡ ਕੋਰਸ TV84 ਰਿਕਾਰਡਿੰਗ ਖਾਲਿਸਤਾਨ। ਇਹ ਲਿਖਦੇ ਹਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ, ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ। ਮੇਰੇ ਕੰਮ ਦੇ ਰੁਝੇਵਿਆਂ ਨੇ ਮੇਰੀ ਜਾਨ ਲੈ ਰੱਖੀ ਹੈ, ਇਸ ਲਈ ਮੈਂ ਤੁਹਾਨੂੰ ਨਾ ਲਿਖ ਸਕਣ ਲਈ ਮੁਆਫੀ ਚਾਹੁੰਦਾ ਹਾਂ। ਹਾਲਾਂਕਿ ਇਸ ਹੱਡ ਤੋੜਵੇਂ ਸਮੇਂ ਵਿੱਚ ਤੁਸੀਂ ਅਤੇ ਸੱਚੋ ਸੱਚ ਹਮੇਸ਼ਾ ਮੇਰੇ ਨਾਲ ਹੁੰਦੇ ਹੋ, ਸਿਰਫ ਪ੍ਰੇਰਨਾ ਦੇ ਤੌਰ ਤੇ ਹੀ ਨਹੀਂ ਬਲਕਿ ਮਿਹਨਤ ਨਾਲ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਪ੍ਰੇਰਨਾ ਸਰੋਤ ਦੇ ਤੌਰ ਤੇ। ਅੱਜ ਮੈਂ ਇਹ ਜਾਣਕਾਰੀ ਦੇਣ ਲਈ ਤੁਹਾਨੂੰ ਲਿਖ ਰਿਹਾ ਹਾਂ ਕਿ ਇੱਥੋਂ ਦੇ ਪ੍ਰਸਿੱਧ ਉਰਦੂ ਅਖਬਾਰ ਦਾ ਡੇਲੀ ਐਕਸਪ੍ਰੈਸ ਨੇ 25 ਸਤੰਬਰ ਦੇ ਆਪਣੇ ਐਡੀਸ਼ਨ ਵਿੱਚ ਖਾਲਿਸਤਾਨ ਸੰਬੰਧੀ ਫਰੰਟ ਪੇਜ ਤੇ ਸਟੋਰੀ ਛਾਪੀ ਹੈ। ਇਸ ਸਟੋਰੀ ਵਿੱਚ ਤੁਹਾਡੀ ਬੜੀ ਸੋਹਣੀ ਫੋਟੋ ਲੱਗੀ ਹੈ ਤੇ ਖਾਲਿਸਤਾਨ ਲਈ ਸੰਘਰਸ਼ ਬਾਰੇ ਤੁਹਾਡੀ ਟਿੱਪਣੀ ਵੀ ਲਿਖੀ ਹੈ। ਡੇਲੀ ਐਕਸਪ੍ਰੈਸ ਪਾਕਿਸਤਾਨ ਵਿੱਚ ਸਾਰੀਆਂ ਅਖਬਾਰਾਂ ਨਾਲੋਂ ਜ਼ਿਆਦਾ ਪੜ੍ਹਿਆ ਜਾਂਦਾ ਹੈ, ਜੋ ਵੱਖ-ਵੱਖ 12 ਸ਼ਹਿਰਾਂ ਤੋਂ ਛਪਦਾ ਹੈ ਅਤੇ ਸਰਕੂਲੇਸ਼ਨ ਰੇਟ 24% ਤੋਂ ਵੀ ਜ਼ਿਆਦਾ ਹੈ। ਮੈਨੂੰ ਅਖਬਾਰ ਦੀ ਕਾਪੀ ਹੁਣੇ 2 ਮਿੰਟ ਪਹਿਲਾਂ ਮਿਲੀ ਹੈ ਤੇ ਮੇਰਾ ਮਨ ਮਾਣ ਅਤੇ ਖੁਸ਼ੀ ਨਾਲ ਭਰ ਗਿਆ ਜਦ ਮੈਂ ਤੁਹਾਡੀ ਫੋਟੋ ਸੱਜੇ ਹੱਥ ਪਹਿਲੇ ਪੇਜ ਤੇ ਉੱਪਰਲੇ ਹਿੱਸੇ ਵਿੱਚ ਦੇਖੀ। ਮੈਂ ਪੂਰੀ ਖਬਰ ਪੜ੍ਹਨ ਤੋਂ ਪਹਿਲਾਂ ਹੀ ਛਾਲ ਮਾਰ ਕੇ ਕੰਪਿਊਟਰ ਕੋਲ ਆ ਗਿਆ ਤੇ ਤੁਹਾਨੂੰ ਈਮੇਲ ਲਿਖ ਰਿਹਾ ਹਾਂ। ਮੈਂ ਆਪਣੇ ਆਪ ਨੂੰ ਤੁਹਾਡਾ ਦੋਸਤ ਅਤੇ TV84 ਦਾ ਹਿੱਸਾ ਸਮਝਦਾ ਹਾਂ। ਤੁਹਾਡੇ ਨਾਲ ਮੇਰਾ ਪਿਆਰ ਉਸ ਸਮੇਂ ਤੋਂ ਹੈ ਜਦੋਂ TV84 ਅਜੇ ਸ਼ੁਰੂ ਹੀ ਹੋਇਆ ਸੀ। ਤੁਸੀਂ ਅਤੇ ਭੈਣ ਨੀਲਮ ਕੌਰ ਕਿਵੇਂ ਸਾਨੂੰ ਦੱਸਦੇ ਸੀ ਕਿ ਕੌਮੀ ਭਾਵਨਾਵਾਂ ਨੂੰ ਅੱਗੇ ਰੱਖ ਕੇ ਤੁਸੀਂ ਚੈਨਲ ਦੀ ਸ਼ੁਰੂਆਤ ਕੀਤੀ ਹੈ ਅਤੇ ਚੈਨਲ ਨੂੰ ਚਲਾਉਣਾ ਖਾਸ ਕਰਕੇ ਵਿੱਤੀ ਪੱਖ ਤੋਂ ਕਿੰਨਾ ਔਖਾ ਹੈ। ਤੁਹਾਡੇ ਲਈ ਤੇ ਤੁਹਾਡੇ ਖਿਲਾਫ ਕਿਵੇਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਹਨਾਂ ਮੁਸ਼ਕਲਾਂ ਤੋਂ ਬਾਅਦ ਵੀ ਤੁਸੀਂ ਇੰਨਾ ਲੰਬਾ ਸਫ਼ਰ ਤੈਅ ਕੀਤਾ ਹੈ। ਇਹ ਸੰਘਰਸ਼ ਸਾਨੂੰ ਉਸ ਦਿਨ ਤੱਕ ਲੈ ਜਾਵੇਗਾ ਜਦੋਂ ਆਜ਼ਾਦ ਖਾਲਿਸਤਾਨ ਦੁਨੀਆ ਦੀਆਂ ਅੱਖਾਂ ਸਾਹਮਣੇ ਇੱਕ ਹਕੀਕਤ ਹੋਵੇਗਾ ਤੇ ਮਜ਼ਲੂਮਾਂ ਨੂੰ ਦੱਸੇਗਾ ਕਿ ਆਜ਼ਾਦੀ ਕਿਵੇਂ ਹਾਸਲ ਕੀਤੀ ਜਾਂਦੀ ਹੈ। ਇਨਸ਼ਾਅੱਲਾ ਇਹ ਸਾਡੀਆਂ ਜ਼ਿੰਦਗੀਆਂ ਵਿੱਚ ਹੀ ਹਕੀਕਤ ਬਣੇਗਾ, ਜਿਵੇਂ ਸ਼ਾਇਰ ਫੈਜ਼ ਨੇ ਕਿਹਾ ਹੈ। ਡਾਕਟਰ ਸਾਹਿਬ ਨੇ ਇੱਕ ਬੜਾ ਹੀ ਖੂਬਸੂਰਤ ਸ਼ੇਰ ਭੇਜਿਆ, ਪਰ ਆਮ ਟ੍ਰਾइंग ਕਿ ਮੈਂ ਵਧੀਆ ਪੜਾਂ। ओके, हम देखेंगे जब जुल्म और सितम के कोहे गिरा रुई की तरह उड़ जाएंगे। हम महकूमों के पांव तले ये धरती धर धर धड़केगी और अहले हुक्म के सर ऊपर बिजली कड़कड़ कड़केगी। हम देखेंगे, लाजिम है कि हम भी देखेंगे। मैं उस खबर दी ट्रांसलेशन कर रहा हाँ ते अखबार दा लिंक ते फोटोआं भी भेजांगा तुहानू। अल्लाह शक्ति बख्शे। तुहाडे लई दुआ करदा हाँ। खबर पाकिस्तान नू खालिस्तान दी डिप्लोमैटिक हिमायत करनी चाहिए है। सिख लीडर अमरजीत सिंह। न्यूयॉर्क सिख भाईचारे दे लीडर डॉक्टर अमरजीत सिंह ने कहा है कि भारत तो खालिस्तान की आज़ादी पाकिस्तान की मदद नाल छेती हासिल की जा सकती है। TV84 नाल एक टीवी इंटरव्यू दौरान उन्होंने पाकिस्तान नूं जोर दे के कहा कि वह खालिस्तान की डिप्लोमैटिक हमायत करे, क्योंकि भारतीय हुकूमत के स्टेट टैररिज्म का अंत खालिस्तान की कामी नाल ही किया जा सकता है। उन्होंने होर जोर दे के भारत सरकार नूं ताड़िया कि बिना पुख्ता सबूतां तों उड़ी हमले लई भारत ने पाकिस्तान नूं जिम्मेवार ठहराया है। धन्यवाद जी डॉक्टर साहब। राजा अली जी का बहुत बहुत शुक्रिया। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਅਜੇ TV84 ਦੀਆਂ ਬਰਥ ਪੈਂਕਸ ਚੋਂ ਗੁਜ਼ਰ ਰਹੇ ਸੀ, ਜਨਮ ਪੀੜਾਂ ਚੋਂ ਗੁਜ਼ਰ ਰਹੇ ਸੀ ਜੀ, ਕਈ ਵਾਰ ਉਪਰਾਮਤਾ ਵੀ ਹੁੰਦੀ ਸੀ, ਲੇਕਿਨ ਰਾਜਾ ਅਲੀ ਵਰਗੇ ਸਾਡੇ ਵੀਰ ਉਹਨਾਂ ਨੇ ਸਾਨੂੰ ਹੌਸਲਾ ਵੀ ਦਿੱਤਾ ਔਰ ਇਹ ਪਿਛਲੇ ਲਗਭਗ 4 ਸਾਲ ਤੋਂ ਇਹ ਸਾਡਾ ਸਫ਼ਰ ਜਾਰੀ ਰਿਹਾ ਔਰ ਅੱਜ ਰੱਬ ਦੀ ਰਹਿਮਤ ਦੇ ਨਾਲ ਅਸੀਂ ਉਸ ਥਾਂ ਤੇ ਆ ਕੇ ਖਲੋਤੇ ਹਾਂ ਕਿ TV84 ਕੱਲਾ
ਇੱਕ ਥਾਂ ਤੇ ਨਹੀਂ, ਜਦੋਂ ਜੇ ਹੁਣ ਵੀ ਮੈਂ ਪਿਛਲੇ 3-4 ਦਿਨ 'ਚ ਹੀ ਦੇਖਦਾ ਹਾਂ ਕਿ ਕਿਵੇਂ ਆਲ ਆਫ ਏ ਸਡਨ ਖਾਲਿਸਤਾਨ ਦਾ ਮੁੱਦਾ ਇਸ ਵੇਲੇ ਮੁੱਖ ਮੁੱਦਾ ਬਣ ਕੇ ਉੱਭਰਿਆ ਜੀ। ਔਰ ਪਾਕਿਸਤਾਨ ਦਾ ਕੋਈ ਟੀਵੀ ਚੈਨਲ ਮੁੱਖ ਧਾਰਾ ਦੇ ਉਹਨਾਂ ਦਾ ਪ੍ਰਿੰਟ ਮੀਡੀਆ ਐਸਾ ਨਹੀਂ ਹੈ ਜਿਨ੍ਹਾਂ ਨੇ ਖਾਲਿਸਤਾਨ ਦੀ ਤਹਿਰੀਕ ਬਾਰੇ ਗੱਲਬਾਤ ਨਾ ਕੀਤੀ ਹੋਏ। ਔਰ ਮੈਂ ਸਮਝਦਾ ਹਾਂ ਵੀ ਇਸ ਦਾ ਬਹੁਤ ਵੱਡਾ ਕ੍ਰੈਡਿਟ ਜਾਂਦਾ ਹੈ ਪਾਕਿਸਤਾਨ ਡੇਲੀ ਦੇ ਉਸਮਾਨ ਸ਼ਾਮੀ ਜੀ ਨੂੰ, ਜਿਹੜੇ ਸਾਡੇ ਸਟੂਡੀਓ 'ਚ ਆਏ। ਉਹਨਾਂ ਨੇ ਲਗਭਗ ਅੱਧੇ ਘੰਟੇ ਦਾ ਇੰਟਰਵਿਊ ਕੀਤਾ ਔਰ ਉਹ ਹਾਲਾਂਕਿ ਇੱਥੋਂ ਲਾਈਵ ਵੀ TV 84 ਨੇ ਦਿਖਾਇਆ, ਉਸ ਸ਼ਾਮ ਨੂੰ ਵੀ ਇਹ ਹੋਇਆ। ਔਰ ਉਹਨਾਂ ਨੇ ਆਪਣੀ ਬੇਸ਼ੱਕ ਫੇਸਬੁੱਕ, ਪਾਕਿਸਤਾਨ ਡੇਲੀ ਕੋਈ TV ਚੈਨਲ ਨਹੀਂ ਹੈ, ਫੇਸਬੁੱਕ ਤੇ ਹੀ ਜਦੋਂ ਉਸ ਨੂੰ ਪਾਇਆ ਤੇ ਹੁਣ ਤੱਕ ਪਿਛਲੇ 2-3 ਦਿਨਾਂ 'ਚ 3 ਲੱਖ ਤੋਂ ਜ਼ਿਆਦਾ ਵਿਊਅਰ, ਕਿੰਨੇ ਹਜ਼ਾਰ ਜਿਹੜੇ ਜਿਨ੍ਹਾਂ ਨੇ ਸ਼ੇਅਰ ਕੀਤਾ ਔਰ ਸ਼ਾਇਦ 8000 ਕਿ 9000 ਕਾਮੈਂਟ। ਹਾਲਾਂ ਮੈਂ ਥੋੜੀ ਬਹੁਤ ਜਦੋਂ ਟਰੈਵਲ ਕਰ ਰਿਹਾ ਸੀ ਜਾਂਦੇ ਆ ਕੋਸ਼ਿਸ਼ ਕੀਤੀ ਤੁਸੀਂ ਕਿੰਨੇ ਕੁ ਕਾਮੈਂਟ ਪੜ੍ਹ ਸਕਦੇ ਹੋ, ਔਰ ਉਹਨਾਂ ਚੋਂ 99%, ਹਾਲਾਂ ਕੁਝ ਇੰਡੀਅਨ ਸਟੂਡੀਜ਼ ਵੀ ਵਿੱਚ ਆਏ ਜਿਨ੍ਹਾਂ ਨੇ ਆਪਣੀ ਗੱਲ, ਪਰ 99% ਇਸ ਕਿਸਮ ਦਾ ਜਿਵੇਂ ਕਿ ਖੁੱਲੀਆਂ ਬਾਹਾਂ ਦੇ ਨਾਲ ਕੋਈ ਆਪਣੀ ਗੱਲ ਵੱਖੜੀ 'ਚ ਲੈ ਲੈਂਦਾ ਹੈ ਕਿ ਆ ਯਾਰ ਇਹ ਗੱਲ ਤਾਂ ਮੇਰੇ ਜ਼ਿਹਨ 'ਚ ਵੀ ਸੀ, ਅੱਜ ਇਹ ਸਾਡੀ ਸਾਂਝੀ ਗੱਲ ਬਣ ਗਈ। ਔਰ ਜਿਉਂ ਹੀ ਮੈਂ ਵਾਸ਼ਿੰਗਟਨ DC ਪਹੁੰਚਿਆ ਉਸੇ ਸਵੇਰ ਜਿਹੜਾ ਉੱਥੋਂ ਕੈਪੀਟਲ TV ਇਸਲਾਮਾਬਾਦ ਤੋਂ ਉਹਨਾਂ ਦੇ ਨੁਮਾਇੰਦੇ ਨੇ ਕੀਤਾ ਫੋਨ ਇੰਟਰਵਿਊ ਨਾਲ, ਉਹਨਾਂ ਦੇ ਸਾਊਥ ਏਸ਼ੀਅਨ ਐਕਸਪਰਟ BBC, ਉਹਨਾਂ ਨੇ ਕਾਮੈਂਟ ਕੀਤਾ। Jio TV ਦੇ ਉੱਤੇ ਆਲਰੇਡੀ ਚੱਲ ਹੀ ਰਿਹਾ ਸੀ ਖਰਾ ਸੱਚ, ਮੁਬਸ਼ਰ ਲੁਕਮਾਨ, ਉਹਨਾਂ ਨੇ ਇੱਕ ਸੈਗਮੈਂਟ ਸਾਡਾ ਪਾਇਆ ਹੋਇਆ ਔਰ ARY ਵਾਲਿਆਂ ਨੇ ਅੱਜ ਰਾਬਤਾ ਕੀਤਾ ਸੀ, ਅੱਜ ਉਹ ਇੰਟਰਵਿਊ ਕਰਨਾ ਚਾਹੁੰਦੇ ਸੀ ਪਰ ਅੱਜ ਕਿਉਂਕਿ ਅਸੀਂ ਪ੍ਰੋਟੈਸਟ ਤੇ ਜਾ ਰਹੇ ਸੀ ਉਹਨਾਂ ਦੇ ਨਾਲ ਕੱਲ ਇਹ ਇੰਟਰਵਿਊ ਹੋਏਗਾ। ਔਰ ਬਾਕੀ ਅੱਜ ਜਿਵੇਂ ਮੈਂ ਦੱਸਿਆ ਵੀ ਮੇਜਰ ਚੈਨਲਸ ਦੇ ਨੁਮਾਇੰਦੇ ਇੱਥੇ ਆਏ ਹੋਏ ਸੀ, ਉਹਨਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਫੁੱਲ ਫਲੈਜਡ ਇੰਟਰਵਿਊਜ਼ ਨੇ ਆਉਣ ਵਾਲੇ ਦਿਨਾਂ 'ਚ ਉਹ ਹੋਏਗਾ। ਔਰ ਮੈਂ ਹੈਰਾਨ ਹੈ ਕਿ ਵੀ ਕਈ ਵਾਰ ਜਦੋਂ ਅਸੀਂ ਮੀਡੀਆ ਦੀ ਪਾਵਰ ਦੀ ਗੱਲ ਦੇਖਦੇ ਹਾਂ ਕਿ ਪਾਕਿਸਤਾਨ ਡੇਲੀ ਦਾ ਉਸ ਇੰਟਰਵਿਊ ਨੂੰ ਕੱਲਾ ਸਿਰਫ ਉਹਨਾਂ ਦੇ ਫੇਸਬੁੱਕ ਤੱਕ ਨਹੀਂ ਰਿਹਾ, ਜੇ ਤੁਸੀਂ ਗੂਗਲ ਕਰੋ ਕਿ ਡਾਕਟਰ ਅਮਰਜੀਤ ਸਿੰਘ ਇਨ ਪਾਕਿਸਤਾਨ ਮੀਡੀਆ ਤੇ ਦਰਜਨਾਂ ਜਿਹੜੇ ਨੇ ਨਿਊਜ਼ਪੇਪਰਸ, ਵੈਬਸਾਈਟ, TV ਡਿਸਕਸ਼ਨਸ ਜਿਨ੍ਹਾਂ ਦੇ ਵਿੱਚ ਉਸ ਚੋਂ ਕਲਿੱਪ ਲੈ ਕੇ ਜਿਹੜੇ ਨੇ। ਔਰ ਕੱਲ ਸਗੋਂ ਉਹਨਾਂ ਦੀ ਉਸਮਾਨ ਸ਼ਾਮੀ ਜੀ ਦੀ ਕਾਲ ਆਈ, ਉਹਨਾਂ ਦੇ ਪਿਤਾ ਜੀ ਜਿਹੜੇ ਕਿ ਬੜੇ ਬਹੁਤ ਪ੍ਰੋਮੀਨੈਂਟ ਜਰਨਲਿਸਟ ਨੇ, ਮੁਜੀਬੁਰ ਰਹਿਮਾਨ, ਉਹਨਾਂ ਦਾ ਨੁਕਤਾਏ ਨਜ਼ਰ ਜਿਹੜਾ ਇੱਕ ਪ੍ਰੋਗਰਾਮ ਹੁੰਦਾ ਹੈ, ਸੋ ਉਹਨਾਂ ਨੇ ਉਸ ਦੀ HD ਮੰਗੀ ਸੀ ਔਰ ਜਿਹੜਾ ਉਹਨਾਂ ਨੂੰ ਕੱਲ ਉਹ ਭੇਜੀ ਗਈ। ਅੱਜ ਸ਼ਾਇਦ ਉਹ ਵੀ ਆਪਣੇ ਉਸ ਪ੍ਰੋਗਰਾਮ 'ਚ ਨੁਕਤਾਏ ਨਜ਼ਰ 'ਚ ਉਹਨੂੰ ਪਲੇ ਕਰਨਗੇ। ਸੋ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਔਰ ਮੈਂ ਸਮਝਦਾ ਹਾਂ ਵੀ ਜਿਸ ਪਿਆਰ ਦਾ ਇਜ਼ਹਾਰ ਸਾਡੇ ਪਾਕਿਸਤਾਨੀ ਵੀਰਾਂ ਭੈਣਾਂ ਨੇ ਕੀਤਾ, ਆਈ ਐਮ ਹੰਬਲਡ ਬਾਈ ਇਟ। ਔਰ ਇਹ ਕੋਈ ਮੇਰੀ ਲਿਆਕਤ ਬਹੁਤਿਆਂ ਨੇ ਜੀ ਤੁਸੀਂ ਬਹੁਤ ਇੰਟੈਲੀਜੈਂਟ, ਇਹ ਮੈਂ ਨਹੀਂ ਸਮਝ, ਮੈਂ ਸਮਝਦਾ ਹਾਂ ਵੀ ਇਹ ਸਾਡੇ ਸ਼ਹੀਦਾਂ ਦਾ ਡੁੱਲਿਆ ਖੂਨ ਹੈ। ਔਰ ਅੱਜ ਜਦੋਂ ਪਾਕਿਸਤਾਨੀ ਕਸ਼ਮੀਰ ਤੋਂ ਜਿਹੜਾ ਆਜ਼ਾਦ ਕਸ਼ਮੀਰ 2-3 ਨੁਮਾਇੰਦੇ ਆਏ ਹੋਏ ਸੀ, ਉਹ ਬਾਅਦ ਕਹਿਣ ਲੱਗੇ ਜੀ ਤੁਹਾਡੀ ਤਕਰੀਰ ਅੱਜ ਦੀ ਅਵਲ ਤਕਰੀਰ ਸੀ, ਦੂਸਰਾ ਸੀ। ਮੈਂ ਕਿਹਾ ਜੀ ਨਹੀਂ, ਇਵੇਂ ਨਾ ਤੁਸੀਂ ਕਹੋ। ਤੇ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਪੰਜਾਬੀ 'ਚ ਇੱਕ ਕਪਲੇਟ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬਿਆਂ ਨਾਲ ਖੋਪਰ ਉਤਰਨ ਜਾਂ ਤਸਵੀਰ ਬਦਲਦੀ ਕੌਮਾਂ ਦੀ। ਉਹਨਾਂ ਨੇ ਦਿਲ ਤੇ ਹੱਥ ਰੱਖ ਕੇ ਜਿਵੇਂ ਮਹਿਸੂਸ, ਮੈਂ ਕਿਹਾ ਇਹ ਸ਼ਹੀਦਾਂ ਦਾ ਡੁੱਲਿਆ ਖੂਨ ਹੈ। ਅੱਜ ਕਸ਼ਮੀਰ ਦੇ ਵਿੱਚ ਉਹ ਖੂਨ ਉਸ ਧਰਤੀ ਦੇ ਉੱਤੇ ਡੁੱਲਿਆ ਤੇ ਦੁਨੀਆ ਭਰ ਦੇ ਵਿੱਚ ਕਸ਼ਮੀਰ ਦੀ ਮੂਵਮੈਂਟ ਜਿਸ ਨੂੰ ਇਹ ਸੀ ਕਿ ਜੀ ਹੋ ਗਿਆ ਬਾਈਲੇਟਰਲ ਐਗਰੀਮੈਂਟ, ਸ਼ਿਮਲਾ ਐਗਰੀਮੈਂਟ, ਗੱਲ ਮੁੱਕ ਗਈ, ਉਹ ਵਾਪਸ ਫਰੰਟ ਬਰਨਰ ਤੇ। ਔਰ ਸਾਡੇ ਖਾਲਿਸਤਾਨ ਦੀ ਕਾਇਮੀ ਲਈ 1.5 ਲੱਖ ਤੋਂ ਜ਼ਿਆਦਾ ਸ਼ਹੀਦਾਂ ਦਾ ਖੂਨ ਉਹ ਅਜਾਈ ਨਹੀਂ ਜਾਣਾ, ਉਹ ਖਲੋਤਾ ਹੈ ਵਾਪਸ ਅੱਜ ਇਹ ਮੁੱਦਾ। ਔਰ ਚੰਗੀ ਗੱਲ ਹੈ। ਔਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਇਹ ਹੁਣ ਇੱਕ ਜਸਟ ਟਿਟ ਫॉर ਟੈਟ ਦੇ ਥੱਲੇ ਹੀ ਨਾ ਹੋਏ ਜੀ ਵੀ ਉਹਨਾਂ ਨੇ ਬਲੋਚਿਸਤਾਨ ਚੁੱਕਿਆ ਤੇ ਅਸੀਂ ਹੁਣ ਖਾਲਿਸਤਾਨ ਦੀ ਗੱਲ ਕਰ ਦਿੱਤੀ ਹੈ। ਇਹ ਇਹਨਾਂ ਦੀ ਫੋਰਨ ਪਾਲਿਸੀ ਦਾ ਪੱਕਾ ਹਿੱਸਾ ਹੋਣਾ ਚਾਹੀਦਾ ਔਰ ਇਹਦੇ ਤੋਂ ਬਿਨਾ ਕੋਈ ਬਚਾਅ ਨਹੀਂ ਹੋਣਾ ਹੈ, ਨਾ ਸਾਡਾ ਹੋਣਾ ਹੈ ਨਾ ਪਾਕਿਸਤਾਨ ਦਾ ਹੋਣਾ ਹੈ। ਸੋ ਅਸੀਂ ਰਾਜਾ ਅਲੀ ਜੀ ਨੇ ਜਿਹੜਾ ਇਜ਼ਹਾਰ ਕੀਤਾ ਹੈ, ਉਹਨਾਂ ਨੇ ਡੇਲੀ ਐਕਸਪ੍ਰੈਸ ਜਿਸ 'ਚ ਉਹਨਾਂ ਨੇ ਕਿਹਾ ਵੀ 12 ਸ਼ਹਿਰਾਂ 'ਚ ਦੀ ਸਰਕੂਲਰ ਛਪਦੇ ਨੇ ਉੱਥੋਂ ਔਰ 24% ਕੁੱਲ ਜਿਹੜਾ ਹੈ ਉਹਨਾਂ ਦਾ ਦੀ ਸਰਕੂਲੇਸ਼ਨ ਹੈ ਸਾਰੇ ਜਿੰਨੇ ਵੀ ਪ੍ਰਿੰਟ ਮੀਡੀਆ ਦੀ ਹੈ। ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ
ਔਰ ਅਲੀ ਰਾਜਾ ਜੀ ਉਹਨਾਂ ਨੇ ਫੈਜ਼ ਅਹਿਮਦ ਫੈਜ਼ ਦਾ ਬੜਾ ਖੂਬਸੂਰਤ ਜੀ ਜਿਹੜਾ ਸ਼ੇਅਰ ਉਹਨਾਂ ਦੀ ਲਿਖਤ ਮੈਂ ਐਡਮਾਇਰ ਕਰਦਾ ਹਾਂ। ਫੈਜ਼ ਅਹਿਮਦ ਫੈਜ਼ ਹੋਣ, ਅਲਾਮਾ ਇਕਬਾਲ ਹੋਣ, ਔਰ ਈਵਨ ਇਸੇ ਥਾਟ ਦੇ ਉੱਤੇ ਹਬੀਬ ਜ਼ਾਲਬ ਜੀ ਡਾਕਟਰ ਸਾਹਿਬ, ਇਹ ਸਾਡੇ ਪਿਆਰੇ ਸ਼ਾਇਰ ਨੇ ਔਰ ਇਹਨਾਂ ਦਾ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।